दर्शकों ब्रेक के बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੀ ਪ੍ਰਸਿੱਧ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਅਨੁਸਾਰ ईरान क्राइसिस ਨੂੰ ਸੁਲਝਾਉਣ ਲਈ ਪਾਕਿਸਤਾਨ ਵੱਲੋਂ ਵਿਚੋਲਗੀ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਜਿਹੜੀ ਹੈ ਪ੍ਰੈਜ਼ੀਡੈਂਟ ਟਰੰਪ ਨੇ ਵੀ ਕੀਤੀ ਹੈ। ਭਾਰਤ ਪਾਕਿਸਤਾਨ ਦੇ ਇਸ ਵਧੇ ਹੋਏ ਕੱਦ ਨੂੰ ਦੇਖ ਕੇ ਸੜ ਬਲ ਕੇ ਕੋਲਾ ਹੋਇਆ ਪਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਖਿੱਤੇ ਬਾਰੇ ਕਿਸੇ ਨੇ ਜਿਹੜਾ ਸਾਡੇ ਲੋਕਾਂ ਦਾ ਸੁਭਾਅ ਹੈ ਇਹ ਕਹਾਣੀ ਸੁਣਾਈ। ਉਹ ਕਹਿਣ ਲੱਗੇ ਜੀ ਇਸ ਖਿੱਤੇ ਦਾ ਬੰਦੇ ਨੇ ਬੜੀ ਬੰਦਗੀ ਕੀਤੀ, ਰੱਬ ਜਿਹੜਾ ਪ੍ਰਗਟ ਹੋ ਗਿਆ ਔਰ ਰੱਬ ਨੇ ਕਿਹਾ ਵੀ ਕੁਛ ਮੰਗ, ਪਰ ਜੋ ਤੂੰ ਮੰਗੇਗਾ ਤੇਰੇ ਗੁਆਂਢੀ ਨੂੰ ਉਸ ਦਾ ਦੁੱਗਣਾ ਮਿਲੇਗਾ। ਕਹਿੰਦਾ ਉਸ ਭਗਤ ਨੇ ਸੋਚਿਆ ਇੱਕ ਮਿੰਟ, ਕਹਿੰਦਾ ਵੀ ਮੈਨੂੰ ਮੇਰੀ ਕੱਖ ਕੱਢ ਲੈ ਤੇ ਤਾਂ ਕਿ ਘੱਟੋ ਘੱਟ ਗੁਆਂਢੀ ਨੂੰ ਮੈਂ ਅੰਨਾ ਹੋ ਕੇ ਜਿਹੜਾ ਅੰਨਾ ਹੋਇਆ ਦੇਖਾਂ। ਹੁਣ ਇਹ ਜੇ ਭਗਤਾਂ ਦਾ ਇਹ ਹਾਲ ਹੈ ਤੇ ਜੇ ਇੰਡੀਆ ਨੂੰ ਤਕਲੀਫ ਹੈ ਕਿ ਜੀ ਪਾਕਿਸਤਾਨ ਜਿਹਨੂੰ ਫੀਲਡ ਸਟੇਟ ਔਰ ਐਪੀ ਸੈਂਟਰ ਆਫ ਟੈਰਰਿਜ਼ਮ ਔਰ ਇਹ ਉਹ ਕਹਿ ਕੇ ਜਿਹੜਾ ਉਹ ਕੋਈ ਓਪਰਚੁਨਿਟੀ ਕੋਈ ਪਲੇਟਫਾਰਮ ਇੰਡੀਆ ਛੱਡਦਾ ਨਹੀਂ ਹੈ ਤੇ ਪਾਕਿਸਤਾਨ ਦਾ ਰੁਤਬਾ ਇਹ ਹੋਇਆ ਕਿ ਵੀ ਜਿੱਥੇ ਇੰਨਾ ਵੱਡਾ ਕ੍ਰਾਈਸਿਸ ਜਿਹਦੇ 'ਚ ਕਿ ਮਲਟੀਪਲ ਪਾਰਟੀਜ਼ ਇਨਵੋਲਵ ਨੇ, ਗੱਲ ਇਕੱਲੀ ਇਹ ਨਹੀਂ ਹੈ ਵੀ ਈਰਾਨ ਦੇ ਖਿਲਾਫ ਅਮਰੀਕਾ ਔਰ ਇਜ਼ਰਾਈਲ ਨੇ ਜੰਗ ਵਿੱਢਿਆ ਹੋਇਆ। ਤੁਸੀਂ ਪਹਿਲਾਂ ਪਾਕਿਸਤਾਨ ਦੀ ਆਪਣੀ ਪੋਜੀਸ਼ਨ ਦੇਖੋ ਕਿ ਈਰਾਨ ਤੋਂ ਬਾਅਦ ਸ਼ਾਇਦ ਜਿਹੜਾ ਸੈਕੰਡ ਲਾਰਜੈਸਟ ਪਾਪੂਲੇਸ਼ਨ ਸ਼ੀਆ ਦੀ ਹੈ, ਸ਼ੀਆ ਇਸਲਾਮ, ਕਿਉਂਕਿ ਈਰਾਨ ਦਾ ਸਟੇਟ ਰਿਲੀਜਨ ਹੈ ਉਹ ਪਾਕਿਸਤਾਨ ਦੇ ਵਿੱਚ ਹੈ। 15% ਹੈ ਕਿ 20 ਔਰ ਉਨਾ ਹੀ ਜਿਹੜੀ ਪਾਪੂਲੇਸ਼ਨ ਉਹਨਾਂ ਦੀ ਫੌਜ ਦੇ ਵਿੱਚ ਵੀ ਹੈ। ਫਿਰ ਜਿਹੜਾ ਈਰਾਨ ਦੇ ਨਾਲ ਕੋਈ ਪਾਕਿਸਤਾਨ ਦੇ ਹਮੇਸ਼ਾ ਲਵੀ ਡਵੀ ਰਿਲੇਸ਼ਨਸ਼ਿਪ ਨਹੀਂ ਰਹੀ, ਕਿਉਂਕਿ ਈਰਾਨ ਭਾਰਤ ਵੱਲ ਵੀ ਜਿਹੜਾ ਹੈ ਉਹ ਆਪਣਾ ਮੂੰਹ ਕਰ ਲੈਂਦਾ ਰਿਹਾ ਔਰ ਇਹੀ ਕਾਰਨ ਹੈ ਚਾਹ ਬਹਾਰ ਪੋਰਟ ਨੂੰ ਲੈ ਕੇ ਜਾਂ ਅਦਰਵਾਈਜ਼ ਵੀ ਜਿਹੜੇ ਕੁਛ ਮੁੱਦਿਆਂ ਦੇ ਉੱਤੇ ਈਰਾਨ ਜਿਹੜਾ ਹੈ ਉਹ ਡਬਲ ਕ੍ਰਾਸ ਵੀ ਉਹਨੇ ਕੀਤਾ ਹੋਇਆ ਜਿਹੜਾ ਬੀਤੇ ਕਸ਼ਮੀਰ ਨੂੰ ਲੈ ਕੇ ਵੀ ਕਦੇ ਉਹ ਫੌਰ ਹੁੰਦੇ ਸੀ ਕਸ਼ਮੀਰੀਆਂ ਦੇ, ਕਈ ਵਾਰੀ ਇੰਡੀਆ ਦੀ ਪੋਜੀਸ਼ਨ ਨੂੰ ਵੀ ਜਿਹੜਾ ਐਂਡੋਰਸ ਕਰਨ ਦੀ ਲਾਈਨ ਹੁੰਦੀ ਸੀ। ਫਿਰ ਪਾਕਿਸਤਾਨ ਦੇ ਨਾਲ ਲਗਭਗ 900 ਕਿਲੋਮੀਟਰ ਦਾ ਬਾਰਡਰ ਈਰਾਨ ਦਾ ਲੱਗਦਾ ਹੈ ਔਰ ਜਿਹੜਾ ਪਾਕਿਸਤਾਨੀ ਬਲੋਚਿਸਤਾਨ ਹੈ ਔਰ ਇਧਰਲਾ ਜਿਹੜਾ ਇੱਕ ਪਾਸੇ ਸਿਸਤਾਨ ਬਲੋਚਿਸਤਾਨ ਹੈ ਔਰ ਪਾਕਿਸਤਾਨ ਸਿਸਤਾਨ ਇਹਨਾਂ ਦਾ ਪ੍ਰੋਵਿੰਸ ਹੈ ਈਰਾਨ ਦਾ। ਬਲੋਚਾਂ ਨੂੰ ਲੈ ਕੇ ਵੀ ਕਈ ਵਾਰ ਇੱਕ ਅੱਧੀ ਵਾਰੀ ਤਾਂ ਪਾਕਿਸਤਾਨ ਔਰ ਈਰਾਨ ਦੇ ਵਿੱਚ ਆਪੋ ਮਿਜ਼ਾਈਲ ਐਕਸਚੇਂਜ ਵੀ ਹੋਇਆ ਸੀ, ਕੋਈ ਬਹੁਤ ਪਹਿਲਾਂ ਦੀ ਗੱਲ ਨਹੀਂ ਹੈ। ਫਿਰ ਪਾਕਿਸਤਾਨ ਦਾ ਸਾਊਦੀ ਅਰੇਬੀਆ ਦੇ ਨਾਲ ਡਿਫੈਂਸ ਪੈਕਟ ਹੋਇਆ ਬੜਾ ਤਾਜ਼ਾ। ਦੈਨ ਮਿਲੀਅਨਸ ਆਫ ਪਾਕਿਸਤਾਨੀ ਜਿਹੜੇ ਨੇ ਉਹ ਇਹਨਾਂ ਗਲਫ ਸਟੇਟਾਂ ਦੇ ਵਿੱਚ ਕੰਮ ਕਰਦੇ ਨੇ, ਜਿਹਦੇ ਉੱਤੇ ਈਰਾਨ ਨੇ ਧਾਵਾ ਬੋਲਿਆ ਕਿ ਭਾਈ ਇਹ ਅਮਰੀਕਾ ਦੇ ਅੱਡੇ ਇਹਨਾਂ ਨੇ ਦਿੱਤੇ ਹੋਏ ਨੇ। ਫਿਰ ਪਾਕਿਸਤਾਨ ਦਾ ਆਇਲ ਜਾਂ ਜਿਹੜਾ ਗੈਸ ਦਾ ਸਾਧਨ ਹੈ ਉਹ ਕੋਈ ਈਰਾਨ ਨਹੀਂ ਹੈ। ਆਲਮੋਸਟ 80% ਜਿਹੜਾ ਆਇਲ ਹੈ ਉਹ 99% LNG ਹੈ ਉਹ ਗਲਫ ਤੋਂ ਹੀ ਪਾਕਿਸਤਾਨ ਲੈਂਦਾ ਹੈ ਔਰ ਕਈ ਵਾਰ ਉਹ ਉਹਨੂੰ ਥੋੜ੍ਹਾ ਰਿਆਇਤ ਵੀ ਦਿੰਦੇ ਨੇ ਔਰ ਪੇਮੈਂਟ ਦੂਸਰੇ ਵੀ ਕਰਦੇ ਨੇ। ਸੋ ਹੁਣ ਇਹਨਾਂ ਹਾਲਾਤਾਂ 'ਚ ਔਰ ਇਹ ਸਾਰੇ ਫੈਕਟਰਸ 'ਚ ਭਾਰਤ ਦੇ ਕੋਲ ਮੱਚ ਮੋਰ ਅਪਰਚੁਨਿਟੀ ਸੀ ਜੇ ਭਾਰਤ ਆਪਣੀ ਇੱਕ ਬੈਲੈਂਸਡ ਫੋਰਨ ਪਾਲਿਸੀ ਰੱਖਦਾ ਕਿ ਉਹ ਕੋਈ ਰੋਲ ਪਲੇ ਕਰ ਸਕਦਾ। ਹੁਣ ਪਾਕਿਸਤਾਨ ਦੇ ਸਾਹਮਣੇ ਇੰਨੇ ਔਡ ਨੇ ਜੋ ਟਾਈਟ ਰੋਪ ਵਾਕ ਹੈ, ਕਿਉਂਕਿ ਜਿਵੇਂ ਸਾਊਦੀ ਅਰੇਬੀਆ ਨਾਲ ਪੈਕਟ ਵੀ ਹੈ, ਸਾਧਨ ਵੀ ਉੱਥੇ ਜੁੜੇ ਹੋਏ ਨੇ, ਮਿਲੀਅਨਸ ਉੱਥੇ ਕੰਮ ਵੀ ਕਰਦੇ ਨੇ ਔਰ ਕੋਈ ਵੀ ਜਿਹੜੀ ਟਰਬਲ ਹੈ ਈਰਾਨ ਦੇ ਵਿੱਚ ਜਿਵੇਂ ਇਜ਼ਰਾਈਲ ਜਾਂ ਦੂਸਰਿਆਂ ਦਾ ਸੀ ਕਿ ਬਲੋਚ ਖੜੇ ਹੋ ਜਾਣ ਤੇ ਜੇ ਬਲੋਚ ਖੜੇ ਹੋ ਜਾਂਦੇ ਜਾਂ ਖੜੇ ਹੋ ਜਾਣ ਤੇ ਪਾਕਿਸਤਾਨ ਦੇ ਲਈ ਸਭ ਤੋਂ ਵੱਡੀ ਪ੍ਰੋਬਲਮ ਉੱਥੇ ਪਹਿਲਾਂ ਹੀ ਇੰਡੀਆ ਨੇ ਬਲੋਚ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਜਿਹੜੀ ਉਹਨਾਂ ਨੂੰ ਟ੍ਰੇਨਡ ਕਰਕੇ ਉੱਥੇ ਗੜਬੜ ਕਰਵਾਈ ਹੋਈ ਹੈ। ਸੋ ਇਸ ਸਭ ਦੇ ਬਾਵਜੂਦ ਪਾਕਿਸਤਾਨ ਨੇ ਬਹੁਤ ਮੈਚੁਰਿਟੀ ਦਿਖਾਈ ਹੈ। ਹਾਲਾਂਕਿ ਕੁਛ ਜਿਹੜੇ ਪਾਕਿਸਤਾਨ ਦੇ ਸ਼ਹਿਰੀ ਨੇ, ਪੜ੍ਹੇ ਲਿਖੇ ਜਰਨਲਿਸਟ ਬਾਹਰ ਆਏ ਨੇ, ਉਹਨਾਂ ਦੇ ਆਪਣੇ ਡਿਫਰੈਂਸ, ਉਹ ਹਰ ਚੀਜ਼ ਜਿਹੜੀ ਮੌਜੂਦਾ ਹਕੂਮਤ ਦੀ ਹੈ ਪਾਕਿਸਤਾਨ ਦੀ ਜਾਂ ਫੌਜੀ ਆਸਮ ਮੁਨੀਰ ਉਹਨੂੰ ਨੈਗੇਟ ਹੀ ਕਰਦੇ ਨੇ। ਮੈਨੂੰ ਇਹ ਲੱਗਦਾ ਹੈ ਕਿ ਵੀ ਠੀਕ ਹੈ ਇੱਕ ਤੁਹਾਡੀ ਇਨਰ ਪੋਲੀਟਿਕਸ ਹੈ, ਪਰ ਜਦੋਂ ਵੱਡੇ ਲੈਵਲ ਦੇ ਉੱਤੇ ਕੋਈ ਰੈਕਗਨੀਸ਼ਨ ਮੁਲਕ ਨੂੰ ਮਿਲ ਰਹੀ ਹੋਏ ਤੇ ਉਹ ਉਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਹੁਣ ਇਸ ਸਾਰੇ ਦੇ ਵਿੱਚ ਫਾਈਨੈਂਸ਼ੀਅਲ ਟਾਈਮਜ਼ ਨੇ ਕੱਲ੍ਹ ਇਹ ਸਟੋਰੀ ਬ੍ਰੇਕ ਕੀਤੀ, ਸਾਡੇ ਵੀ
ਵੀਰ ਨੇ ਜਿਹੜਾ ਉਹ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕੀਤਾ ਸੀ, ਪਰ ਡੀਟੇਲ ਖਬਰ ਮੈਨੂੰ ਦੇਖਣ ਦਾ ਮੌਕਾ ਨਹੀਂ ਸੀ ਬਣਿਆ। ਤਾਂ ਫਿਰ ਜਦੋਂ ਤੱਕ ਉਹਨਾਂ ਸ਼ਰੀਕਾਂ ਦੀ ਅੱਖ 'ਚੋਂ ਨਾ ਦੇਖੋ, ਜਦੋਂ ਤੱਕ ਇੰਡੀਆ ਨੇ ਕਿਵੇਂ ਦੇਖਣਾ ਹੈ, ਉਦੋਂ ਫਿਰ ਪਤਾ ਲੱਗ ਜਾਂਦਾ ਵੀ ਖਬਰ ਬਿਲਕੁਲ ਠੀਕ ਹੈ, ਸ਼ਰੀਕਾਂ ਨੂੰ ਜਿਹੜੀ ਹੈ ਕਿੰਨੀ ਤਕਲੀਫ ਹੋਈ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ 2-3 ਖਬਰਾਂ ਇਸ ਹਵਾਲੇ ਨਾਲ ਨੇ, ਫਾਈਨੈਂਸ਼ੀਅਲ ਟਾਈਮਜ਼ ਨੇ ਤੇ ਈਵਨ ਜਿਹੜਾ ਇਸ ਦਾ ਕ੍ਰੈਡਿਟ ਦਿੱਤਾ ਹੀ ਦਿੱਤਾ ਹੈ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜਾ ਹੈ ਉਹ ਇਸ ਆਪਣੇ ਐਕਸ ਜਾਂ ਐਕਸ ਦਾ ਨਹੀਂ ਹੈ ਉਹਨਾਂ ਦਾ ਸੋਸ਼ਲ ਟਰੂਥ ਜਿਹੜਾ ਹੈ ਉਹਦੇ ਤੇ ਉਹਨਾਂ ਨੇ ਕਿਹਾ। ਹੁਣ ਇਹ ਖਬਰ ਇਹਨਾਂ ਦੀ ਮੇਨ ਇਹਨਾਂ ਦੇ ਇੰਡੀਅਨ ਮੀਡੀਆ ਨੇ ਵੀ ਟ੍ਰਿਬਿਊਨ ਨੇ ਲਾਈ, ਆਸਮ ਮੁਨੀਰ ਸਪੀਕਸ ਟੂ ਟਰੰਪ, Pakistan steps up as mediator in US-Iran-Israel war, report. Or report said Pakistan's army chief Asim Munir recently held talks with US President Donald Trump as Islamabad steps up diplomatic efforts to help broker an end to the conflict involving the US, Israel and Iran. ਕਿ ਵੀ ਤਾਜ਼ਾ ਦੇ ਵਿੱਚ ਹੀ ਗੱਲ ਕੀਤੀ ਉਹਨਾਂ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ। ਔਰ ਫਿਰ ਈਵਨ ਜਿਹੜਾ ਪਾਕਿਸਤਾਨ ਦਾ ਰੋਲ ਐਜ਼ ਏ ਮੀਡੀਏਟਰ ਫਾਈਨੈਂਸ਼ੀਅਲ ਟਾਈਮਜ਼ ਨੇ ਕਿਹਾ ਕਿ ਵੀ ਆਸਿਮ ਮੁਨੀਰ ਨੇ ਸਿੱਧੀ ਡੋਨਲਡ ਟਰੰਪ ਦੇ ਨਾਲ ਗੱਲ ਕੀਤੀ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟਿੰਗ ਹੈ ਕਿ ਵੀ ਇਹ ਜਿਹੜੀ ਆਲਰੇਡੀ ਇਸ ਦੇ ਉੱਤੇ ਪਾਕਿਸਤਾਨ ਨੇ ਈਰਾਨ ਦੇ ਕਿਹੜੇ ਆਫੀਸ਼ੀਅਲਸ ਨੇ, ਕਿਉਂਕਿ ਇਹਨੂੰ ਕਹਿੰਦੇ ਨੇ ਬੈਕਡੋਰ ਚੈਨਲ, ਪੱਸੇ ਪਰਦਾ, ਸੋ ਕਿਹਨੂੰ ਉਹ ਕੰਟੈਕਟ ਕਰ ਰਹੇ ਨੇ। ਲੇਕਿਨ ਜ਼ਾਹਰ ਹੈ ਵੀ ਈਰਾਨ ਨੇ ਸਿੱਧੇ ਤੌਰ ਤੇ ਤਾਂ ਟਰੰਪ ਨੇ ਜਦੋਂ ਕਿਹਾ ਕਿ ਜੀ ਵੀ ਆਰ ਟਾਕ, ਉਹਨਾਂ ਨੇ ਡਿਨਾਈ ਕੀਤਾ, ਪਰ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਬਿਹਾਫ ਤੇ ਜਿਹੜੀ ਹੈ ਸਾਡੇ ਨਾਲ ਜਿਹੜੀ ਹੈ ਉਹ ਕਮਿਊਨੀਕੇਸ਼ਨ ਹੈਗੀ। ਫਿਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਹੈ ਉਹ ਈਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜ਼ੈਸ਼ਕਾਨ ਉਹਨਾਂ ਦੇ ਨਾਲ ਵੀ ਡਿਪਲੋਮੈਟਿਕ ਆਊਟਰੀਚ ਕੀਤੀ ਹੈ। ਔਰ ਇਹ ਐਕਟਿਵ ਬੈਕ ਚੈਨਲ ਡਿਪਲੋਮੇਸੀ ਨੂੰ ਜਿਹੜਾ ਅਮਰੀਕਾ ਦੇ ਬਿਹਾਫ ਤੇ ਜਿਹੜੇ ਨੇ ਉਹਦੇ 'ਚ US ਮਿਡਲ ਈਸਟ ਐਨਵੋਏ ਸਟੀਵ ਵਿਟਕੌਫ ਤੇ ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਇਨਵੋਲਵ ਨੇ। ਫਾਈਨੈਂਸ਼ੀਅਲ ਟਾਈਮ ਦਾ ਇਹ ਕਹਿਣਾ ਕਿ ਵੀ US ਜਿਹੜੀਆਂ ਕੀ ਫਿਗਰਸ ਨੇ ਵਿਟਕੌਫ ਔਰ ਮਿਸਟਰ ਕੁਸ਼ਨਰ, ਹਾਲਾਂਕਿ ਕੁਝ ਸੋਰਸਿਸ ਤੋਂ ਇਹ ਵੀ ਆਇਆ ਵੀ ਸ਼ਾਇਦ ਈਰਾਨ ਇਹ ਜਿਹੜੇ ਕੁਸ਼ਨਰ ਔਰ ਵਿਟਕੌਫ ਸੀ ਇਹ ਪਹਿਲੀ ਨੈਗੋਸ਼ੀਏਸ਼ਨ 'ਚ ਵੀ ਸੀ ਔਰ ਇਹਨਾਂ ਨੇ ਧੋਖਾ ਕੀਤਾ ਜਿਹੜਾ ਈਰਾਨ ਦਾ ਕਹਿਣਾ। ਸੋ ਮੈਂ ਇਹ ਵੀ ਦੇਖ ਰਿਹਾ ਵੀ ਇਸ ਗੱਲਬਾਤ ਜਿਹੜੀ ਸੀਰੀਅਸ ਗੱਲਬਾਤ ਹੋਏਗੀ ਉਹਦੇ 'ਚ ਸੈਕਟਰੀ ਆਫ ਸਟੇਟ ਮਾਰਕ ਰੂਬੀਓ ਔਰ ਮਿਸਟਰ ਵੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ, ਜਿਹੜੇ ਹੱਕ 'ਚ ਵੀ ਨਹੀਂ ਸੀ, ਉਹਨਾਂ ਦੀ ਟੀਮ ਜਿਹੜੀ ਆ ਉਹ ਵੀ ਆਪਣੇ ਲੈਵਲ ਦੇ ਉੱਤੇ ਕਿਤੇ ਨਾ ਕਿਤੇ ਗੁਫ਼ਤਗੂ ਕਰ ਰਹੀ ਹੈ। ਜਾਂ ਮੈਨੂੰ ਲੱਗਦਾ ਵੀ ਇਹਨਾਂ ਤੇ ਵਿਟਕੌਫ ਤੇ ਔਰ ਕੁਸ਼ਨਰ ਤੇ, ਕੁਸ਼ਨਰ ਤਾਂ ਸਨ ਇਨ ਲਾਅ ਹੈ, ਦੂਸਰਾ ਉਹਨਾਂ ਦਾ ਰੀਅਲ ਸਟੇਟ ਪਾਰਟਨਰ ਹੈ, ਉਹ ਇਤਬਾਰ ਨਹੀਂ ਕਰਨਗੇ। ਔਰ ਇਸ ਸਾਰੇ 'ਚੋਂ ਇਹ ਹੈ ਕਿ ਵੀ ਕਿਉਂਕਿ ਪਾਕਿਸਤਾਨ ਨੇ ਇਸ ਦੇ ਦੌਰਾਨ ਇੱਕ ਨਿਊਟਰਲ ਪੋਜੀਸ਼ਨ ਆਪਣੀ ਕਾਇਮ ਰੱਖੀ, ਖੁਮੀਨਾਈ ਦਾ ਅਫਸੋਸ ਵੀ ਕੀਤਾ, ਇੱਕ ਦਿਨ ਦਾ ਸੋਗ ਸਾਰੇ ਮੁਲਕ 'ਚ ਦਿੱਤਾ ਸੀ ਔਰ ਕੰਡੈਮ ਵੀ ਕੀਤਾ ਸੀ ਜਿਹੜਾ ਸਕੂਲੀ ਬੱਚੀਆਂ ਤੇ ਅਟੈਕ ਹੋਇਆ। ਔਰ ਦੂਜਾ ਔਰ ਫਿਰ ਜਿਹੜੀ ਇਹਨਾਂ ਦੀ ਦੂਸਰੀ ਕਵਰੇਜ ਹੈ ਕਿ ਭਾਈ Trump appears to have approved Pakistan Prime Minister Sharif's offer to host US-Iran talks। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਇਸ ਨੂੰ ਆਪਣੇ ਟਰੂਥ ਸੋਸ਼ਲ ਦੇ ਉੱਤੇ ਕਿਹਾ ਕਿ ਵੀ ਇਸ ਤਰ੍ਹਾਂ ਆਫਰ ਹੈ ਔਰ ਅਸੀਂ ਉਹਨੂੰ ਵੈਲਕਮ ਕਰਦੇ ਹਾਂ। ਹੁਣ ਇਸ ਦੇ ਉੱਤੇ ਸ਼ਰੀਕਾਂ ਦਾ ਕੀ ਕਹਿਣਾ ਹੈ? ਪਹਿਲਾਂ ਤਾਂ ਸ਼ਰੀਕਾਂ ਨੇ ਉਹਨਾਂ ਨੂੰ ਮਿਹਣਾ ਮਾਰਿਆ। ਰੀਬਫ ਟੂ ਸੈਲਫ ਸਟਾਈਲਡ ਵਿਸ਼ਵ ਗੁਰੂ ਸੇਜ਼ ਕਾਂਗਰਸ on reports of Pakistan mediating in West Asia. Congress said that in spite of India's undoubted military success, Pakistan's diplomatic engagement and narrative management has been markedly superior to that of the Modi government. कि असी मिलिट्री पावर हैं, असा इंटरनेशनल साडा स्टेटस है, पर असी पाकिस्तान तो मार खाधी है क्योंकि उन्हां दा जिहड़ा नैरेटिव है वो भी सुपीरियर है और उन्हां दी जिहड़ी डिप्लोमेसी है, डिप्लोमैटिक एंगेजमेंट उन्हें भी साबित किया है कि भाई वो किते ने। और इस दे उत्ते जयराम रमेश जिहड़ा उन्हां दा स्पोक्स पर्सन है उन्हें कहा मल्टीपल रिपोर्ट्स इन लीडिंग इंटरनेशनल मीडिया आउटलेट्स हैव आइडेंटिफाइड Pakistan as one of the intermediaries between
US and Iran and Israel on the one side and Iran on the other, if these reports are true, they represent a severe setback and rebuff to India, and it is ਕਿ ਵੀ ਇਹ ਇੰਡੀਆ ਦੇ ਲਈ ਇੱਕ ਵੱਡਾ ਰੀਬਫ ਹੈ ਔਰ ਇਸ ਨੂੰ ਇੱਕ ਪਾਸੇ ਟਰੰਪ ਦੇ ਨਾਲ ਜੱਫੀਆਂ ਪਾਉਣ ਵਾਲਾ ਮੋਦੀ ਉਹ ਕਿਤੇ ਨੇੜੇ ਤੇੜੇ ਵੀ ਨਹੀਂ ਹੈ ਔਰ ਜਿਸ ਪਾਕਿਸਤਾਨ ਨੇ ਇਹ ਕੀਤਾ ਉਹ ਕੀਤਾ ਉਸ ਨੂੰ ਜਿਹੜਾ ਹੈ ਉਹ ਮੀਡੀਏਟਰ ਦੇ ਤੌਰ ਤੇ ਉਸ ਦਾ ਇੰਟਰਨੈਸ਼ਨਲ ਸਟੇਟਸ ਜਿਹੜਾ ਹੈ ਉਹ ਵਧਿਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ ਕਿ ਪਾਕਿਸਤਾਨ ਨੇ ਬੜੀ ਚੰਗੀ ਤਰ੍ਹਾਂ ਟਰੰਪ ਦੇ ਮਿਜ਼ਾਜ ਨੂੰ ਵੀ ਸਮਝਿਆ ਪਹਿਲੇ ਦਿਨ ਤੋਂ, ਇਸ ਲਈ ਉਹਨਾਂ ਨੇ ਟਰੰਪ ਨੂੰ ਵਿਨ ਓਵਰ ਕੀਤਾ। ਔਰ ਇਹ ਸਭ ਤੋਂ ਕ੍ਰੂਸ਼ਲ, ਇੰਡੀਆ ਤਾਂ ਬਹੁਤ ਸੇਫ, ਇਹ ਤਾਂ ਆ ਬੈਲ ਮੁਝੇ ਮਾਰ ਜਾ ਕੇ ਸਿਰ ਫਸਾ ਲਿਆ ਉਹਨੇ ਉੱਥੇ ਉਹ ਜਾ ਕੇ ਇਜ਼ਰਾਈਲ ਦੇ ਵਿੱਚ। ਪਾਕਿਸਤਾਨ ਦੇ ਲਈ ਸਗੋਂ ਸਭ ਤੋਂ ਜ਼ਿਆਦਾ ਮੁਸ਼ਕਲ ਸੀ ਕਿ ਵੀ ਜੇ ਸਾਊਦੀ ਅਰੇਬੀਆ ਤੇ ਅਟੈਕ ਹੋ ਰਿਹਾ ਡਿਫੈਂਸ ਬੈਕਡ ਪਾਕਿਸਤਾਨ ਨਾਲ ਹੈ, ਬਾਰਡਰ ਉਹਨਾਂ ਨਾਲ ਲੱਗਦਾ, ਜੇ ਰਜੀਮ ਚੇਂਜ ਦੇ ਨਾਂ ਥੱਲੇ ਬਲੋਚਾਂ ਤੇ ਕੁਰਦਾਂ ਨੇ ਹਥਿਆਰ ਚੁੱਕਣੇ ਨੇ, ਸਭ ਤੋਂ ਵੱਡਾ ਕ੍ਰਾਈਸਿਸ ਪਾਕਿਸਤਾਨ ਲਈ ਹੈ। ਜੇ ਸਟੇਟ ਆਫ ਹਾਰਮੂਸ ਬੰਦ ਹੁੰਦੀ ਹੈ ਤਾਂ ਪਾਕਿਸਤਾਨ ਦਾ ਵੀ ਸਟਫ ਜ਼ਿਆਦਾ ਉੱਥੋਂ ਹੀ ਆਂਦਾ ਸਾਊਦੀ ਅਰੇਬੀਆ ਤੋਂ। ਇਸ ਸਭ ਨੂੰ ਵੀ ਉਹਨਾਂ ਨੇ ਓਵਰਕਮ ਕੀਤਾ ਪਲੱਸ ਐਜ਼ ਏ ਮੀਡੀਏਟਰ। ਔਰ ਜੇ ਵਿਚੋਲਗੀ ਕਾਮਯਾਬ ਹੁੰਦੀ ਹੈ ਫਿਰ ਅੰਦਾਜ਼ਾ ਲਾਓ ਵੀ ਉਹਦਾ ਸਟੇਟਸ ਹੋਰ ਕਿੱਥੇ ਜਾਏਗਾ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਵੀ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਔਰ ਜੋ ਵੀ ਉਹਨਾਂ ਦਾ ਹਾਈਬ੍ਰਿਡ ਰਜੀਮ ਹੈ ਉਹਨਾਂ ਦੀ ਇਹ ਸਕਸੈਸ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਾ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।